ਉਹ ਮਿੱਠਿਆ ਓਏ ਹੋਸ਼ ਫੜ ਨਾਲੇ ਪਿੰਨੀ ਫੜ ਖਿਆਲਾਂ 'ਚ ਘੁੱਟੀ ਜਾਣ ਡਿਆ ਈ। ਤੁਸੀਂ ਸੌਣ ਦਿਓ ਤੇ ਫੇਰ ਹੀ ਆ ਨਾ ਕਿ ਮੈਂ ਤੇਰੇ ਸਾਹਣੇ ਡੈਕ ਲਾਤਾ ਈ। ਵੀ ਇੰਨੀ ਕੁ ਦਵਾਈ ਦੇ ਕੇ ਜਾ ਉੱਥੇ ਜੜਾਂ ਨੇ ਫੜਾਇਆ ਆ ਜਾ ਉੱਥੇ ਮਕੂਆਂ ਨੇ ਫੜਾਇਆ ਜਾਂ ਕੱਕੂਆਂ ਨੇ ਫੜਾਇਆ। ਚੱਲ ਇੱਕ ਹੱਥ ਨਾਲ ਏਦਾਂ ਦੋਵਾਂ ਹੱਥਾਂ ਨਾਲ ਘੁੱਟ ਤੇ ਆ ਕੀ ਪਾਇਆ ਈ ਤੂੰ। ਸਰਦੀ ਪਤਾ ਕਿੰਨੀ ਪੈਣ ਡਈ ਆ ਦੂਰ ਦੂਰ ਦਵਾਈ ਫੜਾ ਕੇ ਉਹਨਾਂ ਤੁਹਾਡੇ ਮਰੀਜ਼ਾਂ ਦੀ ਮੱਤ ਵੱਜ ਜਾਂਦੀ ਸਰਦੀ ਦੇ ਵਿੱਚ। ਇਹ ਹੁੱਡ ਵਾ ਤੇ ਉਹ ਤੇ ਪਰਿੰਦਾ ਹੁੰਦਾ ਹੁੱਡ ਹੁੱਡ। ਤਾਇਆ ਜੀ ਇਹਨੂੰ ਹੁੱਡ ਕਹਿੰਦੇ ਜਿਹੜਾ ਸਿਰ ਤੇ ਲਈਦਾ ਹੁੱਡ ਵਾ ਇਹ ਹੁੱਡ ਵਾ। ਅੱਛਾ ਸਾਰਾ ਸਟਾਈਲ ਖਰਾਬ ਕਰਕੇ ਰੱਖਤਾ ਮੈਂ ਹੀਰੋ ਬਣਿਆ ਤੇ। ਅੱਛਾ ਮੈਨੂੰ ਦੱਸ ਤੇਰੇ ਇੱਕ ਮੈਂ ਕੰਮ ਆਖਿਆ ਸੀ ਦੁਕਾਨ ਵਾਲਾ ਕੀਤਾ ਕਿ ਨਹੀਂ? ਲਓ ਨਹੀਂ ਉਹ ਕੀ ਹੁੱਟਾਂ ਕਰੀ ਜਾਣ ਡਿਆ ਤੂੰ। ਤਾਂ ਇਹ ਦੁਕਾਨਾਂ ਦੇ ਕਿਰਾਏ ਬਹੁਤ ਆ ਇੰਨੀ ਦੁਕਾਨ ਆ ਵੀ ਮਤਲਬ ਤੁਸੀਂ ਚੌਕੜੀ ਮਾਰ ਕੇ ਵੀ ਨਹੀਂ ਬਹਿ ਸਕਦੇ। ਇੰਨੀ ਛੋਟੀਆਂ ਦੁਕਾਨਾਂ ਤੇ 20,000 ਕਿਰਾਇਆ ਮੰਗਣ ਡਏ ਤੇ ਆਪਾਂ ਖਲੋ ਕੇ ਦਵਾਈ ਦੇ ਦਿਆ ਕਰਾਂਗੇ। ਨੇ ਖਲੋ ਕੇ ਜੇ ਅੱਲਾ ਮਾਫੀ ਦੇ ਤੁਹਾਡੇ ਕੋਲ ਕਮਾਈਏ ਟਾਈਮ ਮਰੀਜ਼ ਆ ਗਿਆ ਫੇਰ ਉਹਨੂੰ ਵੀ ਖਿਲਾਰ ਕੇ ਆਹੋ ਮਿੱਠਿਆ ਮੈਂ ਤੇ ਹੁਣ ਫੇਰ ਕੀ ਕਰਨਾ ਈ? ਤਾਇਆ ਇੱਥੇ ਕੋਈ ਸੈਟਅਪ ਲਾਉਂਦੇ ਆ ਕੋਈ ਛੋਟਾ ਜਿਹਾ ਕੈਬਨ ਬਣਾ ਕੇ ਕੁਛ ਦਵਾਈਆਂ ਦੁਈਆਂ ਰੱਖੀਏ ਤੇ ਇੱਥੇ ਕੋਈ ਮਰਤਬਾਨ ਮਰਬੇ ਰੱਖ ਲਾ ਆ ਵੇਖ। ਹੁਣ ਨਹੀਂ ਚੰਗਾ ਲੱਗਦਾ ਤਾਇਆ ਇੰਨਾ ਤੇਰਾ ਨਾਮ ਆ ਮਾਸ਼ਾਅੱਲਾ ਲੋਕ ਤੇਰੇ ਕੋਲ ਪਤਾ ਕਿੱਥੋਂ ਦਵਾਈ ਲੈਣ ਆਉਂਦੇ। ਮੈਨੂੰ ਕੀ ਪਤਾ ਕਿੱਥੋਂ ਆਉਂਦੇ ਆ। ਤੂੰ ਥੱਲੇ ਉਤਰ ਕੇ ਮਗਰ ਪਿੱਛਾ ਕਰਿਆ ਕਰੋ ਉਹਦਾ। ਅੱਛਾ ਮੇਰੀ ਗੱਲ ਸੁਣ ਤੂੰ ਗੱਲ ਸਹੀ ਆਖੀ ਆ ਹਾਂ ਤੇ ਇਹਦਾ ਕੋਈ ਲਾਉਣਾ ਮੈਂ ਹਿਸਾਬ ਲਾਉਣਾ ਪੈਣਾ ਤਾਇਆ ਜੀ। ਆਹ ਤੇ ਤੂੰ ਜਿਹੜਾ ਪਿੰਨੀ ਪੋਲੀ ਕਰ ਇੰਨੀ ਮੈਂ ਚੂਪਣੀ ਆ ਪੋਲੀ ਕਰਕੇ। ਉਹ ਚੁੱਪ ਕਰ। ਅੱਛਾ ਮੇਰੀ ਗੱਲ ਸੁਣ ਹਾਂਜੀ ਜਿਹੜਾ ਤੈਨੂੰ ਮੈਂ ਨੁਸਖਾ ਆਖਿਆ ਸੀ ਤਿਆਰ ਕੀਤਾ ਕੋਈ ਜੇਬ 'ਚ ਤੇਰੇ ਬੜਿਆ ਦਿਮਾਗ 'ਚ ਕਿ ਨਹੀਂ? ਤਾਇਆ ਯਾਦ ਆ ਰਾਤੀ ਦੱਸਿਆ ਸੀ ਚਨਾ ਤਾਏ ਤੁਸੀਂ ਕਿਹਾ ਸੀ ਵੀ ਅੱਧ ਪਾ ਗਰਮ ਮਸਾਲਾ ਹਾਂ ਅੱਧ ਪਾ ਹਲਦੀ ਅੱਧ ਪਾ ਲੂਣ ਮਿਰਚਾਂ ਨਮਕ ਤੇ ਜੀਨੋਮੋਥੋ ਤੇ ਫੇਰ ਤੁਸੀਂ ਕਿਹਾ ਸੀ ਵੀ ਓਏ ਮਿੱਠਿਆ ਤੂੰ ਤਾਂ ਕੜੀ ਦਾ ਸਮਾਨ ਲਿਖਾਈ ਜਾਣ ਡਿਆ ਮੈਂ ਤੈਨੂੰ ਨੁਸਖਾ ਆਖਣ ਡਿਆ ਈ। ਤੁਸੀਂ ਤਾਇਆ ਜੀ ਕਿਹਾ ਸੀਗਾ ਕਿ ਕਿਲੋ ਦੁੱਧ ਲੈਣਾ ਵਾ ਜਿਹੜੇ ਬੱਚੇ ਸੁੱਟਦੇ ਆ। ਓਏ ਮੈਂ ਤੈਨੂੰ ਭੇਡ ਦਾ ਆਖਿਆ ਸੀ ਤੂੰ ਬੱਚਿਆਂ ਦਾ ਚੁੱਕੀ ਜਾਣ ਡਿਆ। ਉਹ ਕੀ ਕਰਨ ਡਿਆ ਤੂੰ? ਤੁਸੀਂ ਕਿਹਾ ਸੀ ਜਿਹੜੇ ਬੱਚੇ ਦੁੱਧ ਸੁੱਟਦੇ ਉਹਦੀਆਂ 7 ਟਾਈਮਾਂ ਹੁੰਦੀਆਂ ਬੜਾ ਅੱਛਾ ਹੁੰਦਾ ਬੰਦਿਆਂ ਵਾਸਤੇ। ਓਏ ਮਿੱਠਿਆ ਰਾਤ ਨੂੰ ਕਿਹਦੇ ਕੋਲ ਬੈਠਣਾ ਤੂੰ? ਮੈਂ ਤਾਂ ਬਹਿਣਾ ਨਹੀਂ ਮੈਂ ਤੁਹਾਡੇ ਕੋਲ ਘੰਟਾ ਬਹਿ ਲਵਾਂ ਮੇਰੀ 8 ਘੰਟੇ ਹੋਸ਼ ਨਹੀਂ ਮੈਨੂੰ ਆਉਂਦੀ ਮੈਂ ਕਿੱਥੇ ਜਾਣਾ। ਤੂੰ ਬਾਅਦ ਚੁੱਪ ਕਰ ਜਾ ਤੂੰ ਘੁੱਟ ਤੇਰਾ ਕੰਮ ਨਹੀਂ ਹੈਗਾ ਇਹ ਹਕਮਤ ਕਰਨੀ। ਤਾਂ ਫਿਰ ਮੈਂ ਖਿਦਮਤ ਕਰੀ ਜਾਣ ਡਿਆ ਬਿਲਾ ਵਜ੍ਹਾ ਹੀ। ਉਹ ਮਿੱਠਿਆ ਤੂੰ ਪੋਤਿਆ ਤੈਨੂੰ ਨੁਸਖਾ ਮੈਂ ਹੌਲੀ ਹੌਲੀ ਦੱਸਾਂਗਾ ਥੋੜਾ ਥੋੜਾ ਕਰਕੇ। 5 ਹਫ਼ਤੇ ਹੋ ਗਏ ਮੈਨੂੰ ਤੁਹਾਡੇ ਕੋਲ। ਕੀ ਭੁੱਖਾ ਮਰ ਗਿਆ ਤੂੰ? ਕੱਲ ਹੈ ਤੈਨੂੰ ਛੋਟੇ ਗੋਸ਼ਤ ਨਾਲ ਰੋਟੀ ਖਵਾਈ ਆ ਮੈਂ। ਮੈਨੂੰ ਕੌਣ ਸੀ ਮੇਰੇ ਨਾਲ? ਤੂੰ ਨਹੀਂ? ਤੁਸੀਂ ਕਿਤੇ ਆਪਣੀ ਦਵਾਈ ਤੇ ਨਹੀਂ ਖਾ ਲਈ ਤੁਹਾਨੂੰ ਕੁਝ ਵੀ ਨਹੀਂ ਯਾਦ ਆਉਣ ਡਿਆ? ਓਹੋ ਉਹ ਬੂਟਾ ਹੀ ਨਾਲ ਮੇਰੇ। ਅੱਛਾ ਜੀ ਉਹ ਪੱਟੀਆਂ ਦਾ ਨਹੀਂ ਬੂਟਾ। ਤਾਇਆ ਕੀ ਨੈਸ਼ੀ ਪਈ ਆ ਯਾਰ ਅੱਜ ਤੱਕ ਕੋਈ ਮਰੀਜ਼ ਵੜਨ ਹੀ ਨਹੀਂ ਡਿਆ। ਤਾਇਆ ਦਵਾਈ ਬੂਟੀ ਨਾਲ ਕੋਈ ਤੋੜ ਤਾਂ ਨਹੀਂ ਦਿੱਤਾ? ਓਏ ਗੱਲ ਹੌਲੀ ਕਰਿਆ ਕਰ ਮਿੱਠਿਆ ਇਦਾਂ ਦੀ। ਕੋਈ ਦਵਾਈ ਨਾਲ ਤੋੜ ਤੇ ਨਹੀਂ ਦਿੱਤਾ? ਕੋਈ ਮਾਰ ਤਾਂ ਨਹੀਂ ਦਿੱਤਾ? ਏਦਾਂ ਨਹੀਂ ਮੈਂ ਆਖਿਆ। ਮੈਂ ਤੈਨੂੰ ਕਿਹਾ ਵੀ ਇਦਾਂ ਦੀ ਗੱਲ ਨਹੀਂ ਕਰੀ ਦੀ। ਹਾਏ ਤਾਂ ਜੀ ਮੈਂ ਕੱਲ ਨੂੰ ਲੇਟ ਆਉਣਾ। ਕੀ ਗੱਲ ਹੈ ਤੇਰੀ ਸਾਈਕਲ ਖਰਾਬ ਹੈ? ਮੈਂ ਜ਼ਰਾ ਜਾਣਾ ਕੱਲ ਨੂੰ ਘਰਦਿਆਂ ਨੂੰ ਲੈ ਕੇ ਨਾ ਡਾਕਟਰ ਕੋਲ। ਓਏ ਮਿੱਠਿਆ ਸਾਡੇ ਹੁੰਦਿਆਂ ਤੂੰ ਡਾਕਟਰਾਂ ਕੋਲ 12 ਪੈਸੇ ਵਟਾਉਣ ਡਿਆ। ਮੈਂ ਪਹਿਲੇ ਨਹੀਂ ਸੀ ਜਾਂਦਾ ਹੁੰਦਾ ਡਾਕਟਰ ਕੋਲ ਲੈ ਕੇ। ਹਾਂ ਤੁਹਾਡੀ ਇੱਕ ਪੁੜੀ ਦਿੱਤੀ ਆ। ਆਰਾਮ ਆਇਆ ਨਾ ਉਹਨਾਂ? ਨਹੀਂ ਜੀ ਉਹਦੇ ਨਾਲ ਜ਼ਿਆਦਾ ਹੋ ਗਿਆ ਮਸਲਾ ਤਾਇਆ ਜੀ। ਉਹ ਚੱਲ ਚੱਲ ਮਿੱਠਿਆ ਸਾਡੀਆਂ ਪੁੜੀਆਂ ਅਸਰ ਕਰਦੀਆਂ ਇੱਥੇ ਬੰਦੇ ਉੱਠ ਕੇ ਬਹਿ ਜਾਂਦੇ ਈ। ਉਹ ਫਿਰ ਗੁੱਸੇ 'ਚ ਉੱਠ ਕੇ ਬੰਦੇ ਨਾ ਉਹ ਕੀ ਦੇਤਾ ਹੀ ਓਏ। ਓਏ ਨਹੀਂ ਓਏ ਸੈੱਟ ਹੋ ਜਾਂਦੇ ਈ ਮਰੀ ਉਹਨਾਂ ਦੇ ਆਊਟ ਹੋ ਜਾਂਦੇ ਆ। ਬਾਕੀ ਤਾਇਆ ਜੀ ਮੈਨੂੰ ਨਹੀਂ ਪਤਾ ਹਿਕਮਤ ਕਰਨੀ ਤੇ ਪੂਰੇ ਭਾਰ ਨਾਲ ਕਰਨੀ ਆ। ਹੁਣ ਜੇ ਅੱਲਾ ਨੇ ਤੁਹਾਨੂੰ ਇੱਜ਼ਤ ਦਿੱਤੀ ਹੈ ਨਾ ਅੱਲਾ ਨੇ ਆਊਟ ਆਫ ਕੰਟਰੀ ਤੁਹਾਡਾ ਨਾਮ ਬਣਾਤਾ ਮਕਾਮ ਬਣਾਤਾ ਲੋਕ ਨੁਸਖੇ ਦੂਰੋਂ ਲੈਣ ਆਉਂਦੇ। ਇਹਨੂੰ ਹੁਣ ਸੈਟਅਪ ਨੂੰ ਵਧਾਉਣਾ। ਮੇਰੀ ਇੱਜ਼ਤ ਰੱਖ ਲਾ ਤੇਰੀ ਮੇਰੇ ਲੋਕ ਮਜ਼ਾਕ ਕਰਦੇ ਮੈਨੂੰ। ਕੀ ਆਂਦੇ ਈ? ਕਹਿੰਦੇ ਯਾਰ ਤੂੰ ਤਾਏ ਕੋਲ ਬੈਠਾ ਰਹਿਣਾ ਨਾ ਉਹਦੇ ਕੋਲ ਅਖਬਾਰ ਨਾ ਉਹਦੇ ਕੋਲ ਦਵਾਈਆਂ ਨਾ ਮਰਤਬਾਨ ਕੁਛ ਨਹੀਂ ਹੈ। ਉਹ ਚੱਲ ਕੋਈ ਨਹੀਂ ਲਿਆਵਾਂਗੇ ਹੌਲੀ ਹੌਲੀ ਸਾਰੇ ਹੀ। ਤਾਈ 3 ਮਹੀਨੇ ਹੋ ਗਏ ਤੁਸੀਂ ਮੈਨੂੰ ਕੋਈ ਪੈਸਾ ਨਹੀਂ ਦੇਣ ਡਏ ਤੇ ਮੈਨੂੰ ਗੁੱਸਾ ਫੁੱਲ ਆਇਆ ਪਿਆ। ਮੈਂ ਸਿਰਫ 6 ਮਹੀਨੇ ਹੋਰ ਦੇਖਣਾ ਵਾ ਨਹੀਂ ਤਾਂ ਮੈਂ ਜਵਾਬ ਦੇਣਾ ਕੰਮ ਤੋਂ। ਨਾ ਏ ਮਿੱਠਿਆ ਉਹ ਤੂੰ ਨਾ ਮੈਨੂੰ ਜਵਾਬ ਦੇ। ਤੇਰਾ ਵਰਗਾ ਮੈਨੂੰ ਪੁੱਤ ਨਹੀਂ ਲੱਭਣਾ ਕਿਤੇ ਵੀ ਮਿੱਠਿਆ। ਤੂੰ ਮੇਰਾ ਬੱਗੂ ਗੋਸ਼ਾ। ਆਏ 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 ਓਏ ਖਾਲਾ ਜੀ ਨੂੰ ਇੱਧਰ ਭਾ ਲੇਡੀਜ਼ ਵਾਲੇ ਪਾਸੇ। ਨਹੀਂ ਖਾਲਾ ਜੀ ਨਹੀਂ ਹੈਗੇ। ਕੌਣ ਆ? ਇਹ ਖਾਲੂ ਜੀ ਆ। ਤਾਇਆ ਖਤਮ ਹੋ ਗਿਆ ਸਭ ਕੁਝ। ਤਾਇਆ ਭੋਰਾ ਵੱਧ ਪਕਾ ਲੈਣਾ ਸੀ। ਖਤਮ ਹੋ ਗਿਆ ਹੀ ਸਭ ਕੁਝ। ਲੇਟ ਗਿਆ ਹੋਏਗਾ ਤੂੰ। ਯਾਰ ਇਹੀ ਗੱਲ ਹੋਈ ਮੈਂ ਵਿਆਹ ਤੇ ਗਿਆ ਮੇਰੇ ਜਾਣ ਤੋਂ ਪਹਿਲਾਂ ਹੀ ਸਭ ਕੁਝ ਖਤਮ ਹੋ ਗਿਆ। ਓਏ ਹੋਏ ਮੈਂ ਕਿਹਾ ਪਤਾ ਨਹੀਂ ਮਿੱਠਿਆ ਕੀ ਉਹ ਤੇ ਰੌਲਾ ਦੱਸ ਕੀ ਆ ਛੇਤੀ। ਰੌਲਾ ਤਾਇਆ ਵਾ ਕਿ 2-3 ਮਰਦਾਂ ਨੇ ਇਕੱਠਾ ਹੀ ਜਨਮ ਲੈ ਲਿਆ ਮੇਰੇ ਕੋਲ। ਅੱਛਾ ਹਾਂ ਤਾਇਆ। ਉਹ ਤੂੰ ਆ ਗਿਆ ਤਾਏ ਦੇ ਕੋਲ ਤੇ ਰੌਲਾ ਹੀ ਕੋਈ ਨਹੀਂ। ਉਹ ਦੱਸ ਮਿੱਠਿਆ ਇਹਨੂੰ ਕਿਹੜੀ ਕਿਹੜੀ ਮਰਜ਼ੀ ਥੋੜੀ ਠੀਕ ਨਹੀਂ ਹੁੰਦੀ।
ਉਹ ਇੱਥੇ ਹਰ ਮਰਜ਼ ਦਾ ਇਲਾਜ ਆ। ਤਾਇਆ ਮੈਂ ਜਿਹੜੀ ਗੱਲ ਕਰਦਾ ਵਾਂ ਮੈਂ ਉਸੇ ਟਾਈਮ ਹੀ ਭੁੱਲ ਜਾਂਦਾ। ਇਹ ਕਦੋਂ ਤੋਂ ਇਹ ਬਿਮਾਰੀ ਤੈਨੂੰ? ਕਿਹੜੀ ਬਿਮਾਰੀ ਤਾਇਆ? ਆ ਜਿਹੜੀ ਤੂੰ ਹੁਣ ਆਖਣ ਡਿਆ, ਕਿਹੜੀ ਆਖੀ? ਤੇ ਤੂੰ ਆਖੀ ਨੀ ਵੀ ਮੈਂ ਭੁੱਲ ਜਾਣਾ। ਤਾਇਆ ਨਹੀਂ, ਮੈਂ ਤੇ ਨਹੀਂ ਕੁਝ ਵੀ ਆਖਿਆ ਤਾਇਆ। ਬਸ ਮੈਂ ਤੈਨੂੰ ਕੀ ਕਹਿਣ ਡਿਆ ਵਾਂ ਕਿ ਜਿਸਮ ਦੇ ਵਿੱਚ ਹੈ ਨਾ ਏਡਾ ਗੋਲਾ ਵਾ, ਏਡਾ ਗੋਲਾ, ਕਿੱਡਾ? ਏਡਾ ਗੋਲਾ ਇੱਥੇ ਘੁੰਮਦਾ ਹੀ ਰਹਿੰਦਾ ਵਾ। ਏਦਾਂ ਘੁੰਮਦਾ ਹੀ? ਘੁੰਮਦਾ ਤਾਇਆ। ਤੇ ਏਦਾਂ ਘੁੰਮਦਾ ਹੀ ਤਾਇਆ 4 ਘੰਟਿਆਂ 'ਚ ਘੁੰਮਦਾ ਵਾ ਤੇ 4 ਘੰਟਿਆਂ 'ਚ ਘੁੰਮਦਾ ਵਾ। ਬਸ ਤੂੰ ਟੈਨਸ਼ਨ ਨਾ ਲੈ। ਮੈਂ ਲੈਣੀ ਆ। ਓਏ ਮੇਰੀ ਗੱਲ ਸੁਣ ਲੈ, ਮੇਰਾ ਮਤਲਬ ਆ ਇਹ ਗੈਸ ਦੇ ਗੋਲੇ ਨੇ। ਗੈਸ ਦਾ ਗੋਲਾ? ਓਏ ਗੈਸ ਦਾ ਗੋਲਾ ਹੀ। ਤਾਇਆ ਬਰਫ਼ ਵਾਲਾ ਗੋਲਾ ਤੇ ਸੁਣਿਆ ਸੀ, ਗੈਸ ਵਾਲਾ ਵੀ ਗੋਲਾ ਹੁੰਦਾ? ਓਏ ਮਿੱਠਿਆ ਨੂੰ ਸਮਝਾ। ਇਹ ਉਦੋਂ ਕੋਈ ਮਿਲਣਾ ਹੀ ਜਿਹਦੇ ਕੋਲ ਤੂੰ ਬਰਫ ਵਾਲਾ ਗੋਲਾ ਲਏਗਾ ਉਹਨੂੰ ਕਹ 10 ਵੱਧ ਲੈ ਲੈ, ਮੇਰੇ ਕੋਲ ਗੈਸ ਦਾ ਗੋਲਾ ਵੀ ਦੇ ਦੇ। ਅੱਛਾ ਮੈਨੂੰ ਇਹ ਦੱਸ, ਆ ਤੇਰਾ ਰੰਗ ਵੀ ਡਾਵਾਡੋਲ ਹੋਇਆ ਹੀ, ਪਹਿਲੇ ਕੋਈ ਦਵਾ ਖਾਂਦਾ ਰਿਹਾ ਹੀ? ਕਿਹੜੀ ਦਵਾ? ਉਹ ਜਿਹੜੀ ਖਾਣਾ ਰਿਹਾ, ਕੋਈ ਨਹੀਂ ਖਾਂਦਾ, ਕੱਖ ਵੀ ਨਹੀਂ ਖਾਂਦਾ ਤੂੰ? ਆ ਗੋਲੇ ਦੀ? ਆਹੋ। ਤਾਇਆ ਤੇਰੇ ਕੋਈ ਪੁੜੀ ਲਈ ਆ? ਉਹਦਾ ਕੋਈ ਫਰਕ ਪਿਆ ਨਾ? ਨਹੀਂ ਫਰਕ ਪਿਆ ਤਾਇਆ, ਉਹਦੇ ਨਾਲ ਫਰਕ ਇੰਨਾ ਕੁ ਪੈ ਗਿਆ ਕਿ ਬੁੱਢੀ ਮੇਰੀ ਛੱਡ ਕੇ ਮੈਨੂੰ ਚਲੀ ਗਈ, ਲੜਾਈ ਪੈ ਗਈ ਆ ਮੇਰੇ ਘਰ। ਆ ਦੇਖ ਨਾ ਮਿੱਠਿਆ, ਚਿਹਰਾ ਵੀ ਸੈੱਟ ਹੋਇਆ ਅੱਗੇ ਨਾਲੋਂ, ਲਾਲੀਆਂ ਹਾਂ, ਭਖਣ ਹਾਂ, ਰਹੀਆਂ। ਹਾਂ, ਕੁੜੀ ਦਾ ਕਮਾਲ ਆ। ਹਾਂ ਹਾਂ ਤਾਇਆ ਉਹ ਗੋਲਾ ਮੇਰੇ ਹਨਾ ਕੱਢ ਦੇ, ਮੈਂ ਕਹਿੰਦਾ ਕੱਢ ਹੀ ਦੇ ਗੋਲਾ ਮੇਰੇ ਅੰਦਰੋਂ। ਲੈ ਫੇਕ, ਮੈਂ ਤੈਨੂੰ ਲਿਖ ਦਿੰਦਾ ਹੀ ਦਵਾਈ ਮਿੱਠਿਆ। ਹਾਂਜੀ ਜਾ। ਓਕੇ ਤਾਇਆ। ਓਏ ਓਏ ਕਿਤੇ ਨਹੀਂ ਜਾਣਾ, ਮੇਰਾ ਮਤਲਬ ਲਿਆ ਇਹਨੂੰ ਕਹਿ ਵੀ ਰੌਲਾ ਹੀ ਨਿਬੜ ਗਿਆ ਈ। ਰੌਲਾ ਨਿਬੜ ਗਈ। ਲੈ ਸਾਰੀ ਜ਼ਿੰਦਗੀ ਤੇਰੇ ਅੰਦਰ ਗੋਲਾ ਨਹੀਂ ਘੁੰਮੇਗਾ। ਨਾ 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 ਨਾ। ਨਹੀਂ ਤਾਇਆ ਮੈਂ ਕਹਿੰਦਾ ਘੁੰਮਦਾ ਰਹੇ, ਕੋਈ ਹਫ਼ਤੇ ਕੇ ਬਾਅਦ ਆਵੇ, ਮਹੀਨੇ ਬਾਅਦ ਆਵੇ। ਉਹ ਨਹੀਂ, ਅਸੀਂ ਜੜਾ ਚਮਕਾ ਕੱਢਣਾ ਹੀ ਗੋਲਾ। ਹਾਂ। ਲੇਕਿਨ ਇੱਕ ਤੂੰ ਨਹੀਂ ਕੰਮ ਤਾਇਆ, ਕਰ। ਮਾਰਨਾ ਨਹੀਂ ਕਿਸੇ ਨੂੰ। ਅੱਛਾ ਨਹੀਂ ਮਾਰਦੇ, ਤੈਨੂੰ ਮੈਂ ਦੇਣ ਲੱਗਾ ਇਹ ਨੁਸਖਾ। ਹੂੰ। ਤੇ ਗੋਲੇ ਦਾ ਕੀ ਕਰਾਂ? ਉਹ ਤੂੰ ਕੱਖ ਨਹੀਂ ਕਰਨਾ, ਨੁਸਖੇ ਨੇ ਗੋਲੇ ਜੜਾਂ ਚੋਂ ਕੱਢ ਦੇਣੇ। ਤੂੰ ਇੱਕ ਕੰਮ ਕਰ ਲਾ ਮਿੱਠੇ ਨੂੰ ਕਹਿ ਹੁਣ ਚੁੱਪ ਕਰਕੇ ਨੁਸਖਾ ਸੁਣ ਲਾ, ਜ਼ਿੰਦਗੀ ਬਣ ਜਾਏਗੀ ਇਹਦੀ। ਆਹੋ। ਜ਼ਿੰਦਗੀ 'ਚ ਕਦੀ ਕੋਈ ਹੋਰ ਹੀ ਵੀ ਬਿਮਾਰ ਹੋਵੇ, ਉਹਦੇ ਅੰਦਰ ਗੋਲਾ ਘੁੰਮੇ, ਤੂੰ ਇਹ ਨੁਸਖਾ ਲਾ ਦੇਣਾ, ਉਹਨੂੰ 1/2 ਹੋ ਜਾਏਗਾ। ਹਾਂ। ਕੀ ਕਰਨਾ ਤਾਇਆ? ਲੈ ਤੂੰ ਘੋੜੇ ਦੀ ਕਾਠੀ ਲੈਣੀ ਹੈ ਤੇ ਸਾਈਕਲ ਦਾ ਡੰਡਾ ਲੈਣਾ ਈ। ਘੋੜੇ ਦੀ ਕਾਠੀ ਕਿੱਥੋਂ ਹੁੰਦੀ? ਸਾਈਕਲ ਦੀ ਕਾਠੀ ਹੁੰਦੀ ਆ। ਓਏ ਮਿੱਠਿਆ, ਸਾਈਕਲ ਦਾ ਡੰਡਾ ਹੁੰਦਾ, ਕਾਠੀ ਘੋੜੇ ਦੇ ਉੱਤੇ ਕਦੀ ਦੇਖੀ ਨਹੀਂ ਪਾਈ ਹੋਈ? ਤਾਇਆ ਤਾਇਆ ਸਾਈਕਲ ਦਾ ਡੰਡਾ ਕਿੱਥੋਂ ਲੈਣਾ? ਓਏ ਆ ਪੰਸਾਰ ਕੋ ਜਾਈ, ਤੂੰ ਕਹ ਸਾਈਕਲ ਦਾ ਡੰਡਾ ਦੇ ਦੇ, ਮੇਰਾ ਨਾਂ ਲਈ। ਤਾਇਆ ਜੀ ਆ ਵੇਖੋ, ਪੰਸਾਰ ਕੋ ਸਾਈਕਲ ਦਾ ਡੰਡਾ ਨਹੀਂ ਮਿਲਦਾ, ਕਬਾੜ ਚੋਂ ਮਿਲਦਾ ਜਾਂ ਸਾਈਕਲਾਂ ਦੀ ਦੁਕਾਨ ਤੋਂ ਮਿਲਦਾ ਵਾ। ਓਏ ਮਿੱਠਿਆ, ਉਹਦੇ ਨਾਲ ਹੀ ਕਬਾੜ ਆ, ਕੀ ਹੋ ਗਿਆ ਤੈਨੂੰ? ਪਾਗਲ ਹੋ ਗਏ? ਅੱਛਾ ਤਾਇਆ ਫਿਰ ਕੀ ਕਰਨਾ? ਤੂੰ ਇਹਨੇ ਡੱਬੀਆਂ ਲੈਣੀਆਂ ਤੂੰ ਸਲੋਸ਼ਨ ਦੀਆਂ, ਠੀਕ ਉਹ ਹੈ ਤਸਲੇ 'ਚ ਖੋਲ ਕੇ ਪਾ ਦੇਣੀਆਂ ਈ, ਤੇ ਡੰਡਾ ਤੂੰ ਵਿੱਚ ਸਿੱਟ ਦੇਣੇ ਸਲੋਸ਼ਨ ਦੇ। ਜਦੋਂ ਚੰਗੀ ਤਰ੍ਹਾਂ ਸਲੋਸ਼ਨ ਉੱਤੇ ਚੜ੍ਹ ਜਵੇ ਡੰਡੇ ਤੇ, ਤੂੰ ਉਹ ਸਲੋਸ਼ਨ ਵਾਲਾ ਡੰਡਾ ਚੁੱਕ ਕੇ ਵਿਹੜੇ 'ਚ ਰੱਖ ਦੇਣੇ ਧੁੱਪੇ। ਠੀਕ ਹੈ। ਜਦੋਂ ਉਹ ਸੁੱਕ ਜਵੇ, ਤੂੰ ਆਪਣੀ ਬੈਠਕ ਤੇ ਗਾਰਡਰ ਨਾਲ ਬੰਨ ਦੇਣਾ ਹੀ ਡੰਡਾ। ਜਦੋਂ ਗਾਰਡਰ ਨਾਲ ਬੰਨ ਦੇਣਾ, ਤੂੰ ਸੌਣ ਲੱਗਿਆ ਉਹਦੇ 3 ਮਿੰਟ ਗੌਰ ਨਾਲ ਵੇਖਣਾ ਹੀ। ਕਿੱਦਾਂ ਭਲਾ? ਇੰਜ 3 ਮਿੰਟ ਵੇਖਣ ਤੋਂ ਬਾਅਦ ਤੂੰ ਇੱਕ ਟੁੱਟੀ ਹੋਈ ਮੰਜੀ ਲੈਣੀ ਹੈ ਤੇ ਬਰੀਕ ਕੰਘੀ ਲੈਣੀ ਹੈ। ਉਹ ਕੀ ਕਰਨੀ ਤਾਇਆ? ਬਰੀਕ ਕੰਘੀ ਤੂੰ ਬੰਨ ਦੇਣੀ ਆ ਪੈਂਦਾਂ ਵਾਲੀ ਸਾਈਡ ਤੇ, ਟੁੱਟੀ ਮੰਜੀ ਦੇ। ਠੀਕ ਹੈ। ਬੰਨਦੀ 7 ਸਾਬਣ ਲੈਣੇ ਤੋਂ ਇਸਤੇਮਾਲ ਸ਼ੁਦਾ ਐਡੇ ਐਡੇ। ਉਹ ਹਮਾਮਾ ਤੋਂ ਲੱਭ ਜਾਂਦੇ ਮਿੱਠਿਆਂ ਨੂੰ, 10 ਛੋਟੇ ਛੋਟੇ। ਆਹੋ ਆਮ ਲੱਭ ਜਾਂਦੇ ਆ। ਉਹ 7 ਸਾਬਣ ਜੋੜ ਕੇ ਉਹਨਾਂ ਦੀ ਟਿੱਕੀ ਬਣਾਉਣੀ ਆ। ਟਿੱਕੀ ਉਹ ਸ਼ਾਮੀ ਕਿ ਉਹ ਟਿੱਕੀ? ਓਏ ਮਿੱਠਿਆ, 10 ਗਾਚੀ ਜਿਹੜੀ ਮਲਣੇ ਵਾਲੀ ਹੁੰਦੀ ਤਾਇਆ ਆ। ਜੀ ਅਗਰ ਉਹ ਵੱਡੀ ਟਿੱਕੀ ਇੱਕੋ ਹੀ ਲੈ ਲਵੇ? ਓਏ ਮਿੱਠਿਆ, ਹਾਂ। ਉਹ ਜਿਹੜੇ 7 ਸਾਬਣਿਆਂ, ਓਏ ਉਹਨਾਂ ਦੀ ਆਪਣੀਆਂ ਫਾਦੀਆਂ ਦਾ ਅਲੱਗ ਅਲੱਗ, ਇੱਕ ਗਾਚੀ ਨਾਲ ਗੱਲ ਨਹੀਂ ਬਣਨੀ। ਅੱਛਾ। ਜਦੋਂ ਗਾਚੀ ਬਣ ਜਵੇ, ਤੂੰ ਗਾਚੀ ਚੁੱਕ ਕੇ ਕੰਨ ਤੇ ਰੱਖ ਦੇਣੀ ਆ। ਠੀਕ ਹੈ। 6 ਨਾਲੇ ਲੈਣੇ ਤੂੰ ਤੇ 6 ਪਰਾਂਦੇ ਲੈਣੇ। ਤੇ ਉਹ ਗਾਚੀ ਦਾ ਕੀ ਕਰਨਾ ਓਏ ਤਾਇਆ? ਗਾਚੀ ਤੈਨੂੰ ਦੱਸਦਾ, ਮੈਂ ਚਲ ਗਿਆ ਮਿੱਠਿਆਂ ਨੂੰ ਦੱਸ। ਸਾਰਾ ਕੁਝ ਤੈਨੂੰ ਕਰਕੇ ਜਾਣਗੇ, ਟੈਨਸ਼ਨ ਲੈ, ਤੇਰੀ ਤਬੀਅਤ ਸੈੱਟ ਹੋ ਜਾਏਗੀ। ਸ਼ਾਬਾ ਮਿੱਠਿਆ ਸ਼ਾਬਾ। ਇਹ ਤਾਇਆ ਤੂੰ ਉੱਥੋਂ ਹੀ ਦੱਸ ਦਿੰਦਾ। ਸ਼ਾਬਾਸ਼। 6 ਨਾਲੇ 6 ਪਰਾਂਦੇ ਲੈ ਕੇ ਤੂੰ ਇਹਨੂੰ ਕੁੰਡੀ 'ਚ ਪਾ ਲੈਣਾ ਈ। ਫਿਰ ਉਹ ਚੱਠੂ ਨਾ ਹੌਲਾ ਹੌਲਾ ਪੋਲਾ ਕਰ ਲੈਣਾ ਈ। ਨਾਲੇ ਕਿੱਦਾਂ ਪੋਲੇ ਕਰੂਗਾ? ਕਿੱਦਾਂ? ਉਹ ਮਿੱਠਿਆ ਆਪ ਕਰੂਗਾ, ਮੈਂ ਹੁਣ ਮੁਲਾਜ਼ਮ ਲੱਗਾ ਇਹਦਾ। ਆਹੋ ਆਹੋ ਇੱਕ ਕੀਮਤੀ ਨੁਸਖੇ ਦੇਣ ਡਿਆ ਈ। ਆਹੋ ਆਹੋ ਤੇ ਤਾਇਆ ਉਹ ਸਾਈਕਲ ਦਾ ਡੰਡਾ ਜਿਹੜਾ ਵਿਹੜੇ 'ਚ ਪਿਆ ਉਹਦੇ ਨਾਲ ਨਾ ਕਰ ਲਾਂ? ਉਹ ਨਹੀਂ, ਉਹ ਤੇ ਸਲੋਸ਼ਨ ਚੜਿਆ ਈ। ਆਹੋ। ਆਈ ਸਮਝ? ਤੂੰ ਉਹਨਾਂ ਨੂੰ ਪੋਲੇ ਕਰ ਲੈ। ਨਾਲੇ ਪਰਾਂਦੇ ਪੋਲੇ ਕਰ ਲੈ, ਜ਼ਿਆਦਾ ਪੋਲੇ ਨਹੀਂ ਕਰਨੇ। ਕਿਉਂ? ਉਹ ਫੇਰ ਗਲ ਜਾਂਦੇ ਹੁੰਦੇ ਹੀ। ਥੋੜਾ ਜਿਹਾ ਨੂੰ ਖੜਬੜਾ ਰੱਖਣਾ ਹੀ।
ਅੱਛਾ ਜਦੋਂ ਨਾਲੇ ਪਰਾਂ ਦੇ ਪੋਲੇ ਹੋ ਜਾਣੇ ਇਹਨੂੰ ਇੱਕ ਸੂਤੀ ਕੱਪੜੇ 'ਚ ਬੰਨ ਕੇ ਤੂੰ ਆਪਣੇ ਸਿਰ ਵਾਲੀ ਸਾਈਡ ਤੇ ਰੱਖ ਲੈਣੀ। ਖੱਬੇ ਕੇ ਸੱਜੇ? ਉਹ ਸੱਜੇ ਪਾਸੇ ਰੱਖ ਲਈ। ਠੀਕ ਹੈ। ਰੱਖਣ ਤੋਂ ਬਾਅਦ ਤੂੰ ਪਤਾ ਕੀ ਕਰਨਾ ਈ? ਇੱਕ ਤੂੰ ਚੈਨਕ ਲੈਣੀ ਹੈ, ਇੱਕ ਚਿਮਟਾ ਲੈਣਾ ਈ। ਚੈਨਕ? ਓਏ ਮਿੱਠਿਆ ਇਹਨੂੰ ਸਮਝਾ ਚੈਨਕ। ਯਾਰ ਜਿਹੜੀ ਚੈਨਕ ਨਹੀਂ ਮਿਲਦੀ ਚਾਹ ਵਾਲੀ, ਇੱਕ ਕੱਪੀ ਉਹ ਲੈਣੀ ਆ। ਸ਼ਾਬਾਸ਼ ਸ਼ਾਬਾਸ਼। ਕੱਪੀ? ਹਾਂ ਇੱਕ ਚੈਨਕ ਲੈਣੀ, ਇੱਕ ਚਿਮਟਾ ਲੈਣਾ ਈ। ਚਿਮਟਾ ਗਰਮ ਕਰਕੇ ਤੂੰ ਅਖਬਾਰ ਚ ਲਪੇਟ ਲੈਣਾ ਈ। ਠੀਕ ਹੈ। ਉਹ ਲਪੇਟ ਕੇ ਤੂੰ ਡੱਬ ਨਾਲ ਲਾ ਲੈਣਾ ਈ ਚਿਮਟਾ। ਉਹ ਗਰਮ ਚਿਮਟਾ ਕਿਦਾਂ ਲਾਊਗਾ ਡੱਬਣਾ? ਓਏ ਮਿੱਠਿਆ ਉੱਤੇ ਅਖਬਾਰ ਨਹੀਂ ਲਪੇਟਣ ਡਿਆ ਮੈਂ। ਅਖਬਾਰ ਕਿ ਏਡੀ ਮੋਟੀ ਲਪੇਟਣੀ? ਓਏ ਤੂੰ ਸਾਨੂੰ ਕੀ ਸਮਝ ਆ? ਹਾਂ ਡੱਬਣਾ ਲਾਉਣਾ। ਹਾਂ ਅਖਬਾਰ ਲਪੇਟ ਕੇ ਤੂੰ ਡੱਬ ਨਾਲ ਲਾਣਾ ਈ ਚਿਮਟਾ। ਤਾਇਆ ਚਿਮਟਾ ਗਰਮ ਕਰਕੇ ਅਖਬਾਰ ਲਪੇਟ ਕੇ ਡੱਬ ਨਾ ਕਿਉਂ ਲਾਣਾ ਤਾਇਆ? ਓਏ 100 ਦੁਸ਼ਮਣੀ ਹੁੰਦੀ ਬੰਦੇ ਦੀ, ਹਾਲਾਤ ਖਰਾਬ ਆ, ਜਗ੍ਹਾ ਜਗ੍ਹਾ ਚੋਰਾ ਰਾੜੀ ਹੋਣ ਡਈ ਆ। ਡੱਬ ਨਾਲ ਚਿਮਟਾ ਲੈ ਕੇ ਤੂੰ ਇੱਕ ਲੈਣੀ ਆ ਬਾਂਸਰੀ ਬਗਾਰ ਮੋਰੀ ਤੋਂ। ਆਹੋ ਉਹ ਮਿਲ ਜਾਂਦੀ ਆ। ਉਹ ਚ ਤੂੰ ਪਾਉਣੀ 20 ਰੁਪਏ ਦੀ ਜਵੈਣ ਤੇ 10 ਰੁਪਏ ਦਾ ਕਾਲਾ ਲੂਣ। ਹਾਂ ਉਹ ਮਿਕਸ ਕਰ ਲੈਣੀ ਹੈ ਬਾਂਸਰੀ ਦੇ ਵਿੱਚ ਪਾ ਕੇ ਨਾ, ਇੰਜ ਕਰਨਾ ਈ। ਠੀਕ ਹੈ। ਜਦੋਂ ਦੋਨੇ ਮਿਕਸ ਕਰ ਲੈਣ ਤੂੰ ਮਾਰਨੀ ਆ ਫੂਕ। ਕਿੱਦਾਂ ਭਲਾ? ਹਾਂ ਸ਼ਾਬਾਸ਼ ਸ਼ਾਬਾਸ਼ ਮਿੱਠਿਆ, ਆ ਗਿਆ ਈ, ਰਾਮ ਆ ਰਿਹਾ ਈ। ਫੂਕ ਮਾਰ ਕੇ ਜਿਹੜੀਆਂ ਛਾਵਾਂ ਡੁੱਲਣ ਲੂਣ ਤੇ ਜਵੈਣ ਉਹ ਤੂੰ ਚੁੱਕ ਕੇ ਗਲਾਸ ਚ ਪਾ ਲੈਣੀ ਏ। ਲੈਦਾ ਕਰਕੇ ਇਕੱਠੀਆਂ ਕਰਕੇ ਗਲਾਸ ਚ ਪਾ ਲੈਣੀ ਏ। ਗਲਾਸ ਤੂੰ ਪਾਣੀ ਨਾਲ ਭਰ ਲੈਣਾ ਨੱਕੋ ਨੱਕ। ਠੀਕ ਨੱਕੋ ਨੱਕ ਭਰ ਕੇ ਤੂੰ ਫਰਿੱਜ ਦੇ ਉਤਲੇ ਖਾਨੇ 'ਚ ਰੱਖ ਦੇਣਾ। ਠੀਕ ਹੈ ਤਾਇਆ। ਉਹ ਜਦੋਂ ਉਹਦੀ ਬਰਫ਼ ਬਣ ਜਵੇ ਹਾਂ ਤੂੰ ਉਹ ਗਲਾਸ ਕੱਢ ਲੈਣੇ। ਠੀਕ ਹੈ। ਤੂੰ ਬਾਹਰ ਗਲੀ 'ਚ ਇੱਕ ਗੋਲੇ ਵਾਲਾ ਫਿਰਦਾ, ਇਹਨੂੰ ਕਹਿਣਾ ਭਾ ਇਸ ਬਰਫ਼ ਦਾ ਗੋਲਾ ਬਣਾ ਦੇ ਮੈਨੂੰ। ਬਣ ਜਾਏਗਾ ਉਹ ਬਣਾ ਦੇਗਾ। ਉਹ ਜਦੋਂ ਗੋਲਾ ਬਣ ਜਵੇ ਤੂੰ ਗੋਲਾ ਲਿਆ ਕੇ ਘਰ ਕਨਾਲੀ 'ਚ ਰੱਖ ਦੇਣਾ। ਠੀਕ ਠੀਕ ਹੋ ਰਿਹਾ? ਹਾਂ ਹੋ ਰਿਹਾ। ਜਦੋਂ ਗੋਲੇ ਦਾ ਸਾਰਾ ਪਾਣੀ ਬਣ ਜਵੇ ਤੂੰ ਉੱਥੋਂ ਦੁੜਕਲਾ ਦੇਣੀਆਂ ਲਾਰੀ ਅੱਡੇ ਵੱਲ ਨੂੰ। ਵਾਹ ਲਾਰੀ ਅੱਡੇ ਪਹੁੰਚਦੇ ਆ ਸਾਰੀ ਤੂੰ ਲਾਹੌਰ ਦੀ ਬੱਸ 'ਚ ਬਹਿ ਜਾਣਾ। ਵਾਹ ਲਾਹੌਰ ਦੀ ਬੱਸ 'ਚ ਬਹਿ ਕੇ ਉਹਨੇ ਮੈਨੂੰ ਕਹਿਣਾ ਤੂੰ ਮੈਨੂੰ ਯਾਦਗਾਰ ਲਾ ਦੇ। ਹਾਂ ਜਦੋਂ ਤੈਨੂੰ ਯਾਦਗਾਰ ਲਾਵੇ ਤੂੰ 7 ਗੇੜੇ ਲਾਉਣੇ ਯਮਨਾਰੇ ਪਾਕਿਸਤਾਨ ਦੇ। ਠੀਕ ਹੈ ਤਾਇਆ। 7 ਗੇੜਿਆਂ ਤੋਂ ਬਾਅਦ ਜਦੋਂ ਤੈਨੂੰ ਸਾਹ ਚੜ ਜਵੇ ਤੂੰ ਚੌਂਕੜੀ ਮਾਰ ਕੇ ਬਹਿ ਜਾਣਾ ਈ ਉੱਥੇ। ਸਾਹਮਣੇ ਤੇਰੇ ਇੱਕ ਬਾਬਾ ਦਾਲ ਸੇਮੀਆਂ ਵੇਚਦਾ ਈ। ਠੀਕ ਹੈ। ਉਹਨੂੰ ਬੁਲਾਉਣਾ ਹੀ ਉਰੇ। ਤੂੰ ਕਹਿਣਾ ਬਜ਼ੁਰਗੋ ਆ 3 ਪੁੜੀਆਂ ਬਣਾ ਦਿਓ ਦਾਲ ਸੇਮੇ ਦੀਆਂ 10-10 ਰੁਪਏ ਵਾਲੀਆਂ। ਠੀਕ ਹੈ। ਉਹ 3 ਪੁੜੀਆਂ ਤੂੰ ਜੇਬ 'ਚ ਪਾ ਕੇ ਫੇਰ ਘਰ ਨੂੰ ਦੌੜ ਲਾ ਦੇਣੀ ਹੈ। ਪੈਦਲ ਹੀ? ਨਹੀਂ ਉਹ ਬੱਸ 'ਚ। ਠੀਕ ਆ। ਘਰ ਪਹੁੰਚਦੇ ਆ ਸਾਰੀ ਪਹਿਲੀ ਪੁੜੀ ਖਾਣੀ ਆ ਤੂੰ ਨਿਹਾਰ ਮੂੰਹ, ਦੂਜੀ ਖਾਣੀ ਆ ਦੁਪਹਿਰ ਨੂੰ, ਤੇ ਤੀਜੀ ਖਾਣੀ ਆ ਤੂੰ ਸ਼ਾਮ ਨੂੰ। ਉਹ ਨਹੀਂ ਉਹ ਵੀ ਤੂੰ ਦੁਪਹਿਰ ਨੂੰ ਖਾ ਲਈ। ਤਾਇਆ ਇੱਕ ਪੂੜੀ ਦੁਪਹਿਰ ਨੂੰ ਖਾ ਤੇ ਲਈ ਆ, ਫਿਰ ਦੂਜੀ ਵੀ ਦੁਪਹਿਰ ਨੂੰ। ਓਏ ਉਹਦੇ ਗੋਲੇ ਡਬਲ ਘੁੰਮਣ ਡਏ ਆ ਮਿੱਠਿਆ, ਤੈਨੂੰ ਸਾਡੇ ਪੂਰੇ ਕੰਮ ਦਾ ਨਹੀਂ ਪਤਾ, ਵਿੱਚ ਲੱਤ ਨਹੀਂ ਪਸਾਈ ਦੀ। ਸਹੀ ਗੱਲ, ਸ਼ਾਇਦ ਸ਼ਾਮ ਨੂੰ ਟਾਈਮ ਹੀ ਨਾ ਲੱਗੇ। ਹਾਂਜੀ ਤਾਇਆ ਉਹ ਗੋਲੇ ਦਾ ਕੀ ਕਰਾਂ ਫਿਰ ਹੁਣ? ਓਏ ਗੋਲਾ ਤੇ ਖੁਰ ਗਿਆ, ਉਹਦਾ ਕੀ ਕਰਨਾ ਹੁਣ? ਜਿਹੜਾ ਮਿੱਠਿਆ ਗੋਲਾ ਖੋਰੀ ਗਿਆ। ਗੋਲਾ ਬਾਰਡਰ ਤੇ ਚਲ ਜਾ, ਚਲਾ ਦੇ ਜਾ ਕੇ। ਯਾਰ ਨੁਸਖਾ ਤੈਨੂੰ ਗੋਲੇ ਦਾ ਦਿੱਤਾ, ਜਾ ਕੇ ਕਰ, ਸ਼ਫਾ ਹੋ ਜਾਏਗੀ। ਤਾਇਆ ਜਿਹੜੇ ਨਾਲੇ ਪਰਾਂਦੇ ਸੀ ਉਹਨਾਂ ਦਾ ਕੀ ਕਰਾਂ? ਉਹ ਤੇਰੇ ਨਾਲ ਰਹਿਣਗੇ ਹਰ ਵੇਲੇ। ਕਿਉਂ ਮਿੱਠਿਆ? ਨਾਲੇ ਪੁਰਾਣੀਆਂ ਗੱਲਾਂ, ਪਤਾ ਨਹੀਂ ਕਦੋਂ ਦੀ ਗੱਲ ਆ ਉਹ। ਸ਼ਾਬਾਸ਼। ਤਾਇਆ ਉਹ ਪੁੜੀਆਂ ਕਾਹਦੇ ਨਾਲ ਖਾਣੀਆਂ ਵਾ? ਓਏ ਮਿੱਟੀ ਦੇ ਤੇਲ ਨਾਲ ਖਾ ਲਈ। ਅੱਛਾ ਤਾਇਆ ਮੈਂ ਚੱਲਦਾ ਵਾਂ ਹੁਣ, ਮੈਂ ਤੇਰੇ ਕੋਲਾਂ ਤੇ ਹੀ ਆਉਂਗਾ। ਓਏ ਉਹ ਪੈਸੇ ਤਾਇਆ ਤੂੰ ਬਾਹਰ ਕਿਤੇ ਸਲਾਨੀ ਤਾਂ ਨਹੀਂ ਲਿਖਾਤਾ ਵੀ ਸਲਾਨੀ ਹਕੀਕਤ? ਮਿੱਠਿਆ ਦੁਨੀਆ ਸਾਨੂੰ ਲੁੱਟਣ ਲੱਗ ਪਈ ਆ। ਤੂੰ ਵੀ ਤਾਂ ਸਾਰੀ ਜ਼ਿੰਦਗੀ ਤਾਇਆ ਜੰਜਾਂ ਹੀ ਲੁੱਟੀਆਂ। ਅੱਛਾ ਮੈਨੂੰ ਦੱਸ, ਉਹ ਮਨੀਰਾ ਨੂੰ ਲਿਆਂਦਾ ਹੀ 300 ਦਵਾਈ ਭੇਜੀ ਸੀ। ਹਾਂਜੀ ਰਾਤੀ ਮੈਂ ਗਿਆ ਖੋੜਿਆਂ ਨੂੰ ਜਾ ਕੇ, ਧੁੰਦ ਦੇ ਵਿੱਚ ਉਹਦੇ ਘਰੋਂ 300 ਰੁਪਏ ਲੈ ਕੇ ਆਇਆ। ਲਿਆਓ ਨਾ ਫਿਰ। 100 ਰੁਪਏ ਦਾ ਮੈਂ ਪੈਟਰੋਲ ਪਵਾ ਲਿਆ। ਅੱਛਾ 200 ਲਿਆਓ ਨਾ। ਤੇ 100 ਰੁਪਏ ਮੈਂ ਪੈਟਰੋਲ ਵਾਲੇ ਨੂੰ ਦੇਤਾ। 100 ਦੇਉ ਨਾ। ਤੇ 100 ਦਾ ਪੈਟਰੋਲ ਨਹੀਂ ਪਵਾਉਣਾ। ਉਹ ਮਿੱਠਿਆ 300 ਲੱਗ ਗਿਆ ਤਾਇਆ ਜੀ। ਲੱਗ ਗਿਆ 300? ਉਹ ਤੇ ਮੈਨੂੰ ਕੀ ਬਚਿਆ ਵਿੱਚੋਂ? ਤਾਇਆ ਮੈਂ ਤੇਰੇ ਕੋਲ ਸਹੀ ਸਲਾਮਤ ਆ ਨਹੀਂ ਗਿਆ, ਮੈਂ ਨਹੀਂ ਬਚ ਗਿਆ। ਉਹ ਚੱਲ ਉੱਠ, ਚੱਲ ਭੱਜ। ਮੈਨੂੰ ਲੁੱਟਣ ਤੇ ਤੁਸੀਂ ਮੰਮਾ ਕੇ ਤੇਰੇ, ਚੱਲ ਭੱਜ ਇੱਥੋਂ। ਅਸੀਂ ਮਿਹਨਤਾਂ ਕਰਨ। ਓਏ ਮਿੱਠਿਆ ਮੈਂ ਤੇ ਮਖੌਲ ਕਰਨ ਦੇ। ਓਏ ਆ ਜਾਓ ਰਾ ਪੋਤੇ। ਬਸ ਤਾਇਆ ਬਸ। ਓਏ ਮੇਰਾ ਪੋਤਿਆ ਮਿੱਠਿਆ। ਨਹੀਂ ਅੱਲਾ ਹਾਫਿਜ਼।